ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ 20 ਅਪ੍ਰੈਲ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਦੀਆਂ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਇਹਨਾਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਜ਼ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਿਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। 2016 ਦੀਆਂ ਰਾਸ਼ਟਰਪਤੀ ਦੀਆਂ ਚੋਣਾਂ ਦੇ ਲਈ ਰਿਪਬਲਿਕਨ ਪਾਰਟੀ ਦੇ ਪ੍ਰਮੁੱਖ ਦਾਅਵੇਦਾਰ ਅਤੇ ਉਮੀਦਵਾਰ ਬਣਨ ਦੀ ਰੇਸ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਡੋਨਲਡ ਟਰੰਪ ਨੇ GOP ਪ੍ਰਾਇਮਰੀਜ਼ ਦੇ ਉੱਤੇ ਇਲਜ਼ਾਮ ਲਾਇਆ ਸੀ ਕਿ GOP ਦੀਆਂ ਪ੍ਰਾਇਮਰੀਜ਼ ਫਿਕਸ ਹਨ ਅਤੇ ਉਹ ਫਿਕਸਿੰਗ ਕਰਕੇ ਡੋਨਲਡ ਟਰੰਪ ਨੂੰ ਰਸਤੇ ਤੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਟਾਉਣਾ ਚਾਹੁੰਦੀ ਹੈ। ਇਸ ਦੇ ਉੱਤੇ ਬੋਲਦੇ ਹੋਏ ਮਾਰਕੋ ਰੂਬੀਓ ਨੇ ਅੱਜ ਆਖਿਆ ਹੈ ਕਿ ਡੋਨਲਡ ਟਰੰਪ ਨੂੰ ਪਾਰਟੀ ਦਾ ਪ੍ਰਾਇਮਰੀਜ਼ ਦੇ ਰੂਲ ਪਤਾ ਹੋਣੇ ਚਾਹੀਦੇ ਹਨ ਅਤੇ ਸ਼ਾਇਦ ਤੱਕ ਉਹਨਾਂ ਨੂੰ ਇਹਨਾਂ ਰੂਲਾਂ ਦੇ ਬਾਰੇ ਨੌਲੇਜ ਹੈ ਵੀ। ਨਿਊਯਾਰਕ ਦੀਆਂ ਹੋਈਆਂ ਪ੍ਰਾਇਮਰੀਜ਼ ਤੋਂ ਬਾਅਦ ਲਗਭਗ ਹੁਣ ਡੋਨਲਡ ਟਰੰਪ ਦਾ ਜਿੱਤਣਾ ਤੈਅ ਮੰਨਿਆ ਜਾ ਰਿਹਾ ਹੈ, ਪਰ ਹਜੇ ਵੀ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ ਕਿ ਫਲੋਰੀਡਾ ਦੇ ਵਿੱਚ ਜੋ ਪਾਰਟੀ ਕਨਵੈਨਸ਼ਨ ਹੋਣੀ ਹੈ ਉਸ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਜਦੋਂ ਮਾਰਕੋ ਰੂਬੀਓ ਤੋਂ ਇਸ ਦੇ ਬਾਰੇ ਪੁੱਛਿਆ ਗਿਆ ਕਿ ਜੇਕਰ ਡੋਨਲਡ ਟਰੰਪ ਪ੍ਰਾਇਮਰੀਜ਼ ਦੇ ਇਲੈਕਸ਼ਨ ਦੇ ਵਿੱਚ ਨੋਮੀਨੇਸ਼ਨ ਜਿੱਤਦੇ ਹਨ ਤਾਂ ਉਹਨਾਂ ਨੂੰ ਸਪੋਰਟ ਕਰਨਗੇ ਜਾਂ ਨਹੀਂ, ਤਾਂ ਇਸ ਦੇ ਉੱਤੇ ਮਾਰਕੋ ਰੂਬੀਓ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਇਹ ਓਥ ਲਈ ਸੀ ਕਿ ਉਹ ਭਾਵੇਂ ਜਿੱਤਣ ਜਾਂ ਹਾਰਨ, ਜੇਕਰ ਕੋਈ ਰਿਪਬਲਿਕਨ ਪਾਰਟੀ ਦੀ ਨੋਮੀਨੇਸ਼ਨ ਜਿੱਤਦਾ ਹੈ ਤਾਂ ਉਸ ਨੂੰ ਸਪੋਰਟ ਕਰਨਗੇ, ਤਾਂ ਫਿਰ ਚਾਹੇ ਉਹ ਡੋਨਲਡ ਟਰੰਪ ਹੋਣ ਚਾਹੇ ਕੋਈ ਹੋਰ। ਮਾਰਕੋ ਰੂਬੀਓ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਵੀ ਹੁਣ ਤੈਅ ਹੁੰਦਾ ਜਾ ਰਿਹਾ ਹੈ ਕਿ ਉੱਥੇ ਹਿਲਰੀ ਕਲਿੰਟਨ ਜੋ ਕਿ ਡੈਮੋਕ੍ਰੈਟਿਕ ਪਾਰਟੀ ਦੀ ਨੋਮੀਨੇਸ਼ਨ ਜਿੱਤਣਗੇ, ਅਤੇ ਮਾਰਕੋ ਰੂਬੀਓ ਨੇ ਕਿਹਾ ਕਿ ਹਿਲਰੀ ਕਲਿੰਟਨ ਅਮਰੀਕਾ ਦੇ ਲਈ ਇੱਕ ਬਹੁਤ ਵੱਡਾ ਡਿਜ਼ਾਸਟਰ ਜੋ ਬਣੇਗੀ, ਇਸ ਦੇ ਲਈ ਉਹ ਡੋਨਲਡ ਟਰੰਪ ਨੂੰ ਵੀ ਸਪੋਰਟ ਕਰ ਸਕਦੇ ਹਨ। ਟੈਡ ਕਰੂਜ਼ ਨੇ ਵੀ ਨਿਊਯਾਰਕ ਦੀਆਂ ਹੋਈਆਂ ਪ੍ਰਾਇਮਰੀਜ਼ ਤੋਂ ਬਾਅਦ ਸ਼ਾਇਦ ਆਪਣੀ ਹਾਰ ਜੋ ਮੰਨ ਲਈ ਹੈ ਤੇ ਉਹਨਾਂ ਦੀ ਕੈਂਪੇਨ ਵੱਲੋਂ ਇਹ ਰੁਖ ਹੁਣ ਸਾਹਮਣੇ ਆਇਆ ਹੈ ਕਿ ਸ਼ਾਇਦ ਟੈਡ ਕਰੂਜ਼ ਜੋ ਪਾਰਟੀ ਦੀ ਨੋਮੀਨੇਸ਼ਨ ਪ੍ਰਾਇਮਰੀਜ਼ ਇਲੈਕਸ਼ਨ ਦੇ ਵਿੱਚ ਨਹੀਂ ਜਿੱਤ ਸਕਣਗੇ, ਪਰ ਟੈਡ ਕਰੂਜ਼ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਹਨ ਕਿ ਡੋਨਲਡ ਟਰੰਪ ਵੀ ਪ੍ਰਾਇਮਰੀਜ਼ ਇਲੈਕਸ਼ਨ ਦੇ ਖਤਮ ਹੋਣ ਤੱਕ ਆਪਣਾ ਜੋ ਨੋਮੀਨੇਸ਼ਨ ਹੈ ਉਹ ਕਲੀਅਰ ਨਾ ਕਰ ਸਕਣ ਅਤੇ ਸਾਰੀ ਖੇਡ ਲਾਸਟ ਦੇ ਵਿੱਚ ਹੋਣ ਵਾਲੀ ਪਾਰਟੀ ਦੀ ਕਨਵੈਨਸ਼ਨ ਤੱਕ ਪਹੁੰਚ ਜਾਵੇ। ਟੈਡ ਕਰੂਜ਼ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਕਿਹਾ ਸੀ ਕਿ ਪਾਰਟੀ ਹੁਣ ਕੰਟੈਸਟਡ ਕਨਵੈਨਸ਼ਨ ਦੀ ਤਰਫ ਜਾ ਰਹੀ ਹੈ। ਟੈਡ ਕਰੂਜ਼ ਇਹ ਉਮੀਦ ਲਾ ਕੇ ਬੈਠੇ ਹਨ ਕਿ ਪਾਰਟੀ ਕਨਵੈਨਸ਼ਨ ਦੇ ਵਿੱਚ ਸ਼ਾਇਦ ਉਹ ਡੋਨਲਡ ਟਰੰਪ ਨੂੰ ਹਰਾ ਕੇ ਪਾਰਟੀ ਦੀ ਨੋਮੀਨੇਸ਼ਨ ਜਿੱਤ ਸਕਣ। ਪਾਰਟੀ ਦੇ ਬਚੇ ਡੈਲੀਗੇਟਸ ਦੇ ਵਿੱਚੋਂ ਡੋਨਲਡ ਟਰੰਪ ਨੋਮੀਨੇਸ਼ਨ ਜਿੱਤਣ ਦੇ ਲਈ 57% ਡੈਲੀਗੇਟਸ ਦਾ ਸਮਰਥਨ ਜੋ ਚਾਹੀਦਾ ਹੈ, ਅਤੇ ਜੌਨ ਕੈਸਿਕ ਅਤੇ ਟੈਡ ਕਰੂਜ਼ ਹੁਣ ਸ਼ਾਇਦ ਇਹ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡੋਨਲਡ ਟਰੰਪ ਨੂੰ ਅਜਿਹਾ ਕਰਨ ਤੋਂ ਰੋਕ ਸਕਣ ਤਾਂ ਕਿ ਅਖੀਰ ਦੇ ਵਿੱਚ ਜਿਹੜਾ ਫੈਸਲਾ ਉਹ ਪਾਰਟੀ ਕਨਵੈਨਸ਼ਨ ਦੇ ਉੱਤੇ ਹੀ ਆ ਕੇ ਟਿਕ ਜਾਵੇ। ਅਮਰੀਕਾ ਦੇ ਟ੍ਰੈਜਰੀ ਸੈਕਟਰੀ ਜੈਕਬ ਜੇ ਲਿਓ ਨੇ ਅੱਜ ਇਹ ਘੋਸ਼ਣਾ ਕੀਤੀ ਹੈ ਕਿ ਅਮਰੀਕਾ ਦੇ ਇਤਿਹਾਸਿਕ ਕਰੰਸੀ ਮੇਕਓਵਰ ਦੇ ਵਿੱਚ ਕਈ ਜਾਣੀ-ਮਾਣੀ ਹਸਤੀਆਂ ਦੇ ਚਿਹਰੇ ਡਾਲਰ ਬਿੱਲ ਦੇ ਉੱਤੇ ਬਦਲੇ ਜਾਣਗੇ। $20 ਦੇ ਕਰੰਸੀ ਨੋਟ ਦੇ ਉੱਤੇ ਐਂਡਰੂ ਜੈਕਸਨ ਦੀ ਜਗ੍ਹਾ ਹੈਰੀਅਟ ਟਬਮੈਨ ਦਾ ਚਿਹਰਾ ਲਾਇਆ ਜਾਵੇਗਾ ਤੇ $5 ਅਤੇ $10 ਦੇ ਨੋਟ ਦੇ ਉੱਤੇ ਵੂਮਨ ਸਿਵਲ ਰਾਈਟਸ ਲੀਡਰਸ ਦੇ ਚਿਹਰੇ ਲਾਏ ਜਾਣਗੇ। ਟ੍ਰੈਜਰ ਸੈਕਟਰੀ ਜੈਕਬ ਨੇ ਇਸ ਦੇ ਉੱਤੇ ਬੋਲਦੇ ਹੋਏ ਦੱਸਿਆ ਕਿ ਹੈਰੀਅਟ ਟਬਮੈਨ
ਮੈਨ ਜੋ ਕਿ ਇੱਕ ਅਫਰੀਕਨ ਅਮਰੀਕਨ ਯੂਨੀਅਨ ਸਪਾਈ ਸਿਵਲ ਵਾਰ ਦੇ ਦੌਰਾਨ ਰਹੀ ਸੀ, ਉਸ ਨੂੰ $20 ਦੇ ਬਿੱਲ ਦੇ ਉੱਤੇ ਫਰੰਟ ਤੇ ਲਾਇਆ ਜਾਵੇਗਾ ਅਤੇ ਐਂਡਰੂ ਜੈਕਸਨ $20 ਦੇ ਨੋਟ ਦੇ ਬੈਕ ਦੇ ਉੱਤੇ ਦਿਖਾਏ ਜਾਣਗੇ। ਇਸੇ ਤਰ੍ਹਾਂ ਹੀ ਹੈਮਿਲਟਨ ਅਤੇ ਅਬਰਾਹਮ ਲਿੰਕਨ $10 ਅਤੇ $5 ਦੇ ਨੋਟਾਂ ਦੇ ਉੱਤੇ ਫਰੰਟ ਦੇ ਉੱਤੇ ਰਹਿਣਗੇ, ਪਰ ਬੈਕ ਸਾਈਡ ਦੇ ਉੱਤੇ ਕਈ ਸਾਰੀਆਂ ਵੂਮਨ ਸਿਵਲ ਰਾਈਟਸ ਲੀਡਰਸ ਉਹਨਾਂ ਦੇ ਚਿਹਰੇ ਲਾਏ ਜਾਣਗੇ, ਜਿਨ੍ਹਾਂ ਦੇ ਵਿੱਚ ਸੋਜਰਨਰ ਟਰੁਥ, ਲੁਕਰੇਸ਼ੀਆ ਮੌਟ, ਸੂਜ਼ਨ ਬੀ ਐਂਥਨੀ, ਅਲਾਈਸ ਪੌਲ ਅਤੇ ਐਲਿਜ਼ਾਬੈਥ ਕੇਡੀ ਸਟੈਨਸਨ ਸ਼ਾਮਿਲ ਹਨ। ਟ੍ਰੈਜਰੀ ਸੈਕਟਰੀ ਜੇਕਬ ਜੇ ਲਿਊਨ ਇਸ ਦੇ ਉੱਤੇ ਬੋਲਦੇ ਹੋਏ ਦੱਸਿਆ ਕਿ ਇਹ ਸਾਰੀਆਂ ਚੇਂਜਸ 2020 ਤੋਂ ਲਾਗੂ ਹੋਣਗੀਆਂ ਤੇ 2020 ਤੋਂ ਬਾਅਦ ਜੋ ਨੋਟ ਆਉਣਗੇ ਇਹਨਾਂ ਦੇ ਉੱਤੇ ਸਾਰੀਆਂ ਚੇਂਜਸ ਰਿਫਲੈਕਟ ਹੋਣਗੀਆਂ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਕਰੰਸੀ ਮੇਕਓਵਰ ਦਾ ਸਵਾਗਤ ਕੀਤਾ ਹੈ। ਇੱਕ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਹੈ ਕਿ ਲੀਹਾਈ ਵੈਲੀ ਦੇ ਵਿੱਚ 에ਅਰ ਕੁਆਲਿਟੀ ਅੱਗੇ ਨਾਲੋਂ ਇੰਪਰੂਵ ਕਰ ਰਹੀ ਹੈ, ਪਰ ਹਜੇ ਵੀ ਉੱਥੇ ਪੋਲਿਊਸ਼ਨ ਦੀ ਮਾਤਰਾ ਬਹੁਤ ਜ਼ਿਆਦਾ ਹੈ। ਰਿਪੋਰਟ ਦੇ ਵਿੱਚ ਸਾਹਮਣੇ ਆਇਆ ਹੈ ਕਿ ਇੱਥੇ ਓਜ਼ੋਨ ਦੀ ਜੋ ਮਾਤਰਾ ਐਟਮੋਸਫੇਅਰ ਦੇ ਵਿੱਚ ਕਾਫੀ ਜ਼ਿਆਦਾ ਹੈ ਅਤੇ ਇਹ ਗਰਮੀਆਂ ਦੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਂਦੀ ਹੈ। ਇਨਵਾਇਰਮੈਂਟਲ ਡਾਕਟਰ ਕੇਵਿਨ ਸਟਿਊਵਰਟ ਨੇ ਦੱਸਿਆ ਹੈ ਕਿ ਓਜ਼ੋਨ ਸਮੌਗ ਜੋ ਕਿ ਖਾਸ ਕਰਕੇ ਗਰਮੀਆਂ ਦੇ ਮੌਸਮ ਦੇ ਵਿੱਚ ਇੱਥੇ ਹੁੰਦੀ ਹੈ, ਉਸ ਦੇ ਨਾਲ ਪਬਲਿਕ ਹੈਲਥ ਸਪੈਸ਼ਲੀ ਬੱਚਿਆਂ ਦੇ ਸਿਹਤ ਦੇ ਉੱਤੇ ਕਾਫੀ ਮਾੜਾ ਅਸਰ ਪੈਂਦਾ ਹੈ, ਜਿਸ ਦੇ ਨਾਲ ਅਸਥਮਾ ਵਰਗੀਆਂ ਬਿਮਾਰੀਆਂ ਪੈਦਾ ਹੋਣ ਦਾ ਖਤਰਾ ਰਹਿੰਦਾ ਹੈ। ਲੀਹਾਈ ਵੈਲੀ ਦੇ ਵਿੱਚ ਵੇਅਰਹਾਊਸ ਇੰਡਸਟਰੀ ਕਾਫੀ ਜ਼ਿਆਦਾ ਫੈਲ ਰਹੀ ਹੈ ਅਤੇ ਇੱਥੇ ਟਰੱਕਿੰਗ ਦਾ ਜੋ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਰਿਹਾ ਹੈ, ਜਿਸ ਦੇ ਨਾਲ 에ਅਰ ਕੁਆਲਿਟੀ ਦੇ ਉੱਤੇ ਹੋਰ ਵੀ ਖਾਸਾ ਅਸਰ ਪੈਂਦਾ ਜਾ ਰਿਹਾ ਹੈ। ਮੈਡੀਟੇਰੀਅਨ ਸੀ ਦੇ ਵਿੱਚ ਇੱਕ ਰਿਫਿਊਜੀਜ਼ ਦੀ ਸ਼ਿਪ ਡੁੱਬਣ ਕਰਕੇ 500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਇਟਲੀ ਅਤੇ ਲੀਬੀਆ ਦੇ ਸਮੁੰਦਰਾਂ ਦੇ ਵਿਚਕਾਰ ਵਾਪਰੀ, ਜਿਸ ਦੀ ਜਾਣਕਾਰੀ ਇਸ ਸ਼ਿਪ ਤੋਂ ਬਚੇ 41 ਸਰਵਾਈਵਰਸ ਨੇ, ਜਿਨ੍ਹਾਂ ਨੂੰ ਕਿ ਇੱਕ ਮਰਚੈਂਟ ਸ਼ਿਪ ਨੇ ਬਚਾ ਲਿਆ। ਪਿਛਲੇ ਹਫ਼ਤੇ ਆਈ ਇੱਕ ਖਬਰ ਦੇ ਮੁਤਾਬਿਕ ਸੋਮਾਲੀਆ ਗਵਰਨਮੈਂਟ ਨੇ ਵੀ ਇਹ ਦੱਸਿਆ ਸੀ ਕਿ ਉਹਨਾਂ ਦੇ ਤਕਰੀਬਨ 200 ਤੋਂ ਜ਼ਿਆਦਾ ਲੋਕ ਮੈਡੀਟੇਰੀਅਨ ਸੀ ਦੇ ਵਿੱਚ ਬਾਰਡਰ ਪਾਰ ਕਰਨ ਦੇ ਚੱਕਰ ਦੇ ਵਿੱਚ ਮਾਰੇ ਗਏ ਹਨ। ਪਹਿਲਾਂ ਵੀ ਇਹ ਬਹੁਤ ਸਾਰੀਆਂ ਰਿਪੋਰਟਸ ਆਈਆਂ ਹਨ ਕਿ ਅਫਰੀਕਨ ਕੰਟਰੀਜ਼ ਤੋਂ ਕਈ ਲੋਕ ਜੋ ਕਿ ਏਸ਼ੀਆ ਦੇ ਪਾਸਿਓਂ ਵੀ ਆਉਂਦੇ ਹਨ ਅਤੇ ਉਹ ਯੂਰਪ ਦੇ ਵਿੱਚ ਵੜਨ ਦੇ ਲਈ ਮੈਡੀਟੇਰੀਅਨ ਸੀ ਦੇ ਵਿੱਚ ਛੋਟੀਆਂ-ਛੋਟੀਆਂ ਬੋਟਸ ਦੇ ਰਾਹੀਂ ਆਉਂਦੇ ਹਨ, ਪਰ ਕਈ ਵਾਰ ਇਹਨਾਂ ਨਿੱਕੀਆਂ ਕਿਸ਼ਤੀਆਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਸਵਾਰ ਹੋਣ ਕਰਕੇ ਇਹ ਬੋਟਸ ਸਮੁੰਦਰ ਦੇ ਵਿੱਚ ਡੁੱਬ ਜਾਂਦੀਆਂ ਹਨ, ਜਿਨ੍ਹਾਂ ਦੇ ਕਾਰਨ ਇਹ ਹਾਦਸੇ ਹੋਏ ਹਨ। IOM ਤੋਂ ਆਈ ਇੱਕ ਰਿਪੋਰਟ ਦੇ ਮੁਤਾਬਿਕ ਤਕਰੀਬਨ ਇਸ ਸਾਲ 800 ਤੋਂ ਜ਼ਿਆਦਾ ਮਾਈਗ੍ਰੈਂਟ ਲੋਕ ਮੈਡੀਟੇਰੀਅਨ ਸੀ ਦੇ ਵਿੱਚ ਡੁੱਬ ਕੇ ਮਰ ਗਏ ਹਨ। ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਤਕਰੀਬਨ 1 ਮਿਲੀਅਨ ਲੋਕਾਂ ਨੇ ਪਿਛਲੇ ਸਾਲ ਮੈਡੀਟੇਰੀਅਨ ਸੀ ਦੇ ਰਾਹੀਂ ਯੂਰਪ ਦੇ ਵਿੱਚ ਦਾਖਲਾ ਲਿਆ ਅਤੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਅਫਗਾਨਿਸਤਾਨ, ਇਰਾਕ ਅਤੇ ਸੀਰੀਆ ਨੂੰ ਬਿਲੋਂਗ ਕਰਦੇ ਸਨ, ਜੋ ਕਿ ਗ੍ਰੀਸ ਦੇ ਰਾਹੀਂ ਜਾਂ ਫਿਰ ਟਰਕੀ ਦੇ ਰਾਹੀਂ ਯੂਰਪੀਅਨ ਯੂਨੀਅਨ ਦੇ ਵਿੱਚ ਦਾਖਲ ਹੁੰਦੇ ਹਨ ਤੇ ਇਹਨਾਂ ਦੇ ਵਿੱਚੋਂ ਲੀਬੀਆ ਅਤੇ ਇਟਲੀ ਵਾਲਾ ਰੂਟ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ। ਇਹ ਸਨ ਜੀ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨੋਦੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 75 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ ਰਹੇਗਾ 56 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਦੇਰ ਰਾਤ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ। ਸੈਕਰਾਮੈਂਟੋ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਇੱਥੇ ਵੀ ਦੇਰ ਰਾਤ ਨੂੰ ਹਲਕੀ ਬੂੰਦਾਬਾਂਦੀ ਪੈਣ ਦੇ ਆਸਾਰ ਹਨ। ਯੂਬਾ ਸਿਟੀ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਇੱਥੇ ਦੇਰ ਰਾਤ ਨੂੰ ਮੀਂਹ ਪਵੇਗਾ। ਸਟਾਕਟਨ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਟ੍ਰੇਸੀ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਮੋਡੈਸਟੋ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 86 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਟਰਕੀ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਇੱਥੇ ਦੇਰ ਰਾਤ ਨੂੰ ਬੂੰਦਾਬਾਂਦੀ ਹੋਣ ਦੇ ਆਸਾਰ ਹਨ। ਸਾਊਥ ਲੇਕ ਟਾਹੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਇੱਥੇ ਵੀ ਦੇਰ ਰਾਤ ਨੂੰ ਬੂੰਦਾਬਾਂਦੀ ਹੋਣ ਦੇ ਆਸਾਰ ਹਨ। ਪੋਰਟਲੈਂਡ ਓਰੇਗਨ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਇੱਥੇ ਦੇਰ ਰਾਤ ਨੂੰ ਮੀਂਹ ਪਵੇਗਾ। ਸਿਐਟਲ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਇੱਥੇ ਵੀ ਦੇਰ ਰਾਤ ਨੂੰ ਮੀਂਹ ਪਵੇਗਾ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਮੌਸਮ ਸਾਫ਼ ਰਹੇਗਾ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਇੱਥੇ ਦੁਪਹਿਰ ਤੋਂ ਲੈ ਕੇ ਰਾਤ ਤੱਕ ਮੀਂਹ ਪੈਣ ਦੇ ਆਸਾਰ ਹਨ। ਨਿਊਯਾਰਕ ਦੇ ਵਿੱਚ
73 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਮੌਸਮ ਸਾਫ਼ ਰਹੇਗਾ। ਕੈਨੇਡਾ ਟੋਰਾਂਟੋ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -4 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 39 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 20 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਅਤੇ ਪੈਰਿਸ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ। ਬੁੱਧਵਾਰ ਨੂੰ ਡਾਓ ਜੋਨਸ 42 ਅੰਕ ਵੱਧ ਕੇ 18096.27 ਤੇ ਬੰਦ ਹੋਇਆ। ਨੈਸਡੈਕ 7 ਅੰਕ ਵੱਧ ਕੇ 4948.13 ਤੇ ਬੰਦ ਹੋਇਆ। S&P 1 ਅੰਕ ਵੱਧ ਕੇ 2102.40 ਤੇ ਬੰਦ ਹੋਇਆ ਅਤੇ ਵਿਲਸ਼ੇਅਰ 5000 13 ਅੰਕਾਂ ਦੀ ਗਿਰਾਵਟ ਦੇ ਨਾਲ 21224.32 ਤੇ ਬੰਦ ਹੋਇਆ ਜੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ₹60.17, ਇੱਕ ਕੈਨੇਡੀਅਨ ਡਾਲਰ ਦੀ ਕੀਮਤ ₹52.30, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ₹94.85, ਇੱਕ ਯੂਰੋ ਦੀ ਕੀਮਤ ₹74.78, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ₹51.58, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ₹46.13, ਇੱਕ ਸਿੰਗਾਪੁਰ ਡਾਲਰ ਦੀ ਕੀਮਤ ₹49.21, ਇੱਕ ਬਹਿਰੀਨੀ ਦਿਨਾਰ ਦੀ ਕੀਮਤ ₹175.54, ਇੱਕ ਕੁਵੈਤੀ ਦਿਨਾਰ ਦੀ ਕੀਮਤ $219.38। ਸੋਨੇ ਦਾ ਰੇਟ $1244.36 ਪਰ ਆਉਂਸ ਰਿਹਾ ਅਤੇ ਚਾਂਦੀ $16.94 ਪਰ ਆਉਂਸ ਰਹੀ। ਇਸੇ ਦੇ ਨਾਲ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।